ਅਗਲੀ ਜਿਹੜੀ ਖਬਰ ਆ ਬਲੂਮਬਰਗ ਰਿਪੋਰਟ ਕਰ ਰਿਹਾ ਰਮਨ ਜੀ, ਖਾਸ ਕਰਕੇ ਹਾਈਡਰੋਜਨ ਟਰੱਕਿੰਗ ਕੰਪਨੀਜ਼ ਨੂੰ। ਕਹਿੰਦੇ ਵੀ ਜਿਹੜੀਆਂ ਟਰੱਕਿੰਗ ਕੰਪਨੀਜ਼ ਖਾਸ ਕਰਕੇ ਹਾਈਡਰੋਜਨ ਟਰੱਕ ਬਣਾਉਣ ਜਾ ਰਹੀਆਂ ਸੀ, ਨਿਕੋਲਾ, ਹਾਈਜ਼ਨ ਮੋਟਰਸ, ਕੌਂਟਰੋਨ, ਹਵੀਆ, ਇਹ ਲਗਭਗ ਕਹਿੰਦੇ ਵੀ ਇਹਨਾਂ ਦੇ ਆਪਰੇਸ਼ਨ ਬੰਦ ਹੀ ਆ, ਜੇ ਬੰਦ ਨਹੀਂ ਤਾਂ ਆਉਣ ਵਾਲੇ ਥੋੜੇ ਸਮੇਂ 'ਚ ਬੰਦ ਹੋ ਜਾਣੇ ਆ। ਜੀ ਬਿਲਕੁਲ, ਨਿਕੋਲਾ ਵੱਲੋਂ ਤਾਂ ਬੈਂਕਰਪਸੀ ਫਾਈਲ ਕਰ ਦਿੱਤੀ ਗਈ ਆ। ਹਾਈਜ਼ਨ ਮੋਟਰ ਵੀ ਮੇਰੇ ਖਿਆਲ ਡਾਊਨ ਦੈਟ ਲਾਈਨ ਹੈਗਾ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੁਣ ਆਈ ਹੈਗੀ ਆ ਇਹਦੇ ਵਿੱਚ ਫਸਲ ਫਿਊਲ ਜਿਹੜੀ ਐਨਰਜੀ ਇੰਡੀਪੈਂਡੈਂਸ ਆ ਉਹਦੇ ਉੱਤੇ ਧਿਆਨ ਦਿੱਤਾ ਜਾ ਰਿਹਾ। ਈਵਨ ਜਿਹੜਾ EPA ਵੱਲੋਂ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਗਏ ਸੀਗੇ ਡੀਜ਼ਲ ਟਰੱਕਾਂ ਨੂੰ ਖਤਮ ਕਰਨ ਵਾਲੇ, ਉਹ ਲਿਮਿਟ ਕੀਤੇ ਜਾ ਰਹੇ ਆ, ਉਹਨਾਂ ਨੂੰ ਰੋਲ ਬੈਕ ਕੀਤਾ ਜਾ ਰਿਹਾ। ਸੋ ਜਿਹੜਾ ਆਪਾਂ ਜੋ ਵੀ ਕੁਝ ਆਪਾਂ ਦੇਖ ਰਹੇ ਸੀਗੇ ਪਿਛਲੇ ਸਮੇਂ ਦੇ ਵਿੱਚ ਹੋਇਆ ਹੈਗਾ, ਆਪਾਂ ਨੂੰ ਪਤਾ, ਆਪਾਂ ਬਹੁਤ ਦੇਰ ਦੇ ਕਾਰਬ ਦੇ ਥੱਲੇ ਜੋ ਵੀ ਚੀਜ਼ਾਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਸੀਗਾ। ਪਰ ਉਹ ਜਿਹੜੀਆਂ ਚੀਜ਼ਾਂ ਹੁਣ ਹੈਗੀਆਂ ਉਹ ਬਿਲਕੁਲ ਰੋਲ ਬੈਕ ਜਿਹੜਾ ਹੈਗਾ। ਔਰ ਇੰਟਰਸਟਿੰਗ ਗੱਲ ਇਹ ਤੁਹਾਨੂੰ ਦੱਸਦਾ ਕਿ ਮੈਂ ਇਸ ਸ਼ੋਅ ਦੇ ਵਿੱਚ ਜਿਹੜਾ ਆ ਕੋਈ ਵੀ ਇਲੈਕਟ੍ਰਿਕ ਟਰੱਕ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਆ ਉਹਦੇ ਤੇ ਕੋਈ ਵੀ ਨਹੀਂ ਦੇਖਿਆ ਹੈਗਾ ਉੱਥੇ, ਨਾ ਹਾਈਬ੍ਰਿਡ, ਨਾ ਹਾਈਡਰੋਜਨ, ਨਾ ਇਲੈਕਟ੍ਰਿਕ, ਨਾ ਕੋਈ ਟਰੱਕ ਨਹੀਂ, ਨਾ ਹਾਈਡਰੋਜਨ ਨਾ ਇਲੈਕਟ੍ਰਿਕ ਦਾ ਕੋਈ ਵੀ ਕਿਸੇ ਕਿਸਮ ਦਾ ਹੈ ਨਹੀਂ ਸੀਗਾ। ਹਾਂ, ਡੈਫੀਨੇਟਲੀ ਇੱਕ ਟਰੱਕ ਜ਼ਰੂਰ ਖਿੱਚ ਦਾ ਕੇਂਦਰ ਸੀਗਾ, ਉਹ ਸੀਗਾ ਸਕੈਨੀਆ, ਜਿਹੜਾ ਕਿ ਯੂਰਪ ਦਾ ਟਰੱਕ ਹੈਗਾ। ਸੋ ਉਹ ਉੱਥੇ ਲਿਆਂਦਾ ਗਿਆ ਸੀਗਾ, ਉਹ ਖਿੱਚ ਦਾ ਕੇਂਦਰ ਸੀਗਾ। ਬਸ ਉਸ ਤੋਂ ਬਿਨਾਂ ਡੈਫੀਨੇਟਲੀ ਸਾਰਾ ਰੈਗੂਲਰ ਅਮਰੀਕਨ ਟਰੱਕਿੰਗ ਸੀਗਾ ਜਿਹੜਾ। ਤੇ ਉੱਥੇ ਖਾਸ ਕਰਕੇ ਉੱਥੇ ਜਿਹੜੇ ਪਾਰਟਸ ਵਾਲੇ ਆਪਣੇ ਸੀਗੇ, ਜਿੰਨੇ ਵੀ ਉੱਥੇ ਪਾਰਟਿਸਿਪੈਂਟ ਸੀਗੇ, ਉਹਨਾਂ ਦੇ ਨਾਲ ਗੱਲਬਾਤ ਤੋਂ ਜ਼ਰੂਰ ਇਹ ਪਤਾ ਲੱਗਾ ਕਿ ਸਾਰੇ ਜਾਣੇ ਜਿਹੜੇ ਆ ਉਹ ਇਸ ਚਿੰਤਾ ਦੇ ਵਿੱਚ ਹੈਗੇ ਆ ਕਿ ਜਿਹੜੇ ਟੈਰਿਫਸ ਹੈਗੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਤੇ ਕਿੱਥੇ ਅਸਰ ਕਰਨਗੇ। ਸੋ ਉਹਨਾਂ ਚੀਜ਼ਾਂ ਦੇ ਉੱਤੇ ਕਾਫੀ ਜਿਹੜਾ ਅਸੀਂ ਇਸ ਵੇਲੇ ਮਤਲਬ ਕਿ ਲੋਕਾਂ ਦੀ ਅਨਸਰਟਨਿਟੀ ਬਣੀ ਹੋਈ ਸੀਗੀ। ਜ਼ਿਆਦਾਤਰ ਪਾਰਟਸ ਇੱਥੇ ਬਣ ਰਹੇ ਆ ਜਾਂ ਬਾਹਰੋਂ ਬਣ ਕੇ ਆਉਂਦੇ ਆ? ਜ਼ਿਆਦਾਤਰ ਪਾਰਟਸ ਬਾਹਰੋਂ ਬਣ ਕੇ ਆਉਂਦੇ ਆ। ਚਾਈਨਾ ਤੋਂ ਬਹੁਤ ਪਾਰਟਸ ਆਉਂਦਾ ਹੈਗਾ ਜੀ, ਤੇ ਬਾਕੀ ਹੋਰ ਕੰਟਰੀਜ਼ ਤੋਂ ਵੀ ਜਿਹੜੇ ਟਾਇਰਸ ਆਉਂਦੇ ਹੈਗੇ। ਪਹਿਲਾਂ ਚਾਈਨੀਜ਼ ਟਾਇਰ ਹੁੰਦੇ ਸੀਗੇ, ਹੁਣ ਫਿਰ ਵਿਅਤਨਾਮੀਜ਼ ਬਾਹਰੋਂ ਦੂਜੇ ਕੰਟਰੀਆਂ 'ਚ ਲੈ ਗਏ ਜਦੋਂ ਚਾਈਨਾ ਦੇ ਉੱਤੇ ਟੈਰਿਫ ਲਾਏ ਸੀਗੇ। ਸੋ ਹੋਰ ਵੱਖਰੀਆਂ ਕੰਟਰੀਆਂ ਦੇ ਵਿੱਚ ਫੈਕਟਰੀਆਂ ਲੱਗ ਗਈਆਂ ਸੀ ਜਾ ਕੇ। ਸੋ ਉਹ ਚੀਜ਼ਾਂ ਦੇ ਉੱਤੇ ਹੁਣ ਜਿਹੜਾ ਲੋਕਾਂ ਦਾ ਥੋੜਾ ਜਿਹਾ ਧਿਆਨ ਹੈਗਾ ਕਿ ਉੱਥੇ ਪ੍ਰਾਈਸਿਸ ਤੇ ਕੀ। ਇਹ ਤਾਂ ਆਲਰੇਡੀ ਬਹੁਤ ਮਹਿੰਗੇ ਲੱਗਦੇ ਸੀਗੇ, ਹੁਣ ਤਾਂ ਫਿਰ ਹੋਰ ਵੀ ਧੂੰਆਂ ਨਿਕਲੂਗਾ ਫਿਰ ਲੋਕਾਂ ਦਾ। ਨਹੀਂ ਰਾਜਕਰਨ, ਉਹ ਮਹਿੰਗੇ ਨਹੀਂ, ਏਦਾਂ ਸੀਗਾ ਕਿ ਸਿਸਟਮ ਨੂੰ ਡੌਜ ਕੀਤਾ ਜਾ ਰਿਹਾ ਸੀਗਾ। ਜਿਹੜੀ ਗੱਲ ਹੁਣ ਸੁਣਨ 'ਚ ਆ ਰਹੀ ਆ ਜਾਂ ਦੇਖਣ 'ਚ ਆ ਰਹੀ ਆ ਉਹ ਇਹੋ ਹੀ ਸੀਗੀ ਕਿ ਹਰ ਪਾਸਿਓਂ ਹਰ ਕੰਟਰੀ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਸਿਸਟਮ ਨੂੰ ਡੌਜ ਕੀਤਾ ਜਾ ਰਿਹਾ ਸੀ, ਸਿਸਟਮ ਨੂੰ ਧੋਖਾ ਦੇ ਕੇ ਕੁਛ ਨਾ ਕੁਛ ਕੀਤਾ ਜਾ ਰਿਹਾ ਸੀ। ਈਵਨ ਆਪਾਂ ਦੇਖਿਆ ਕਿ ਪੁਰਾਣੇ ਸਮੇਂ ਆਪਣੇ ਪਿਛਲੇ ਸਾਲ ਦੇ ਵਿੱਚ ਜਿਹੜਾ ਆਪਾਂ ਸੁਣਨ 'ਚ ਆਇਆ ਸੀਗਾ ਮੈਕਸੀਕੋ ਦੇ ਵਿੱਚ, ਜੇ ਤੁਸੀਂ $800 ਤੇ ਥੱਲੇ ਕੋਈ ਵੀ ਚੀਜ਼ ਸ਼ਿਪ ਕਰਦੇ US ਦੇ ਵਿੱਚ ਕੋਈ ਟੈਰਿਫ ਨਹੀਂ ਹੈਗਾ ਉੱਤੇ। ਸੋ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਯੂਜ਼ ਕਰਕੇ ਜਦੋਂ ਚਾਈਨਾ ਤੇ ਟੈਰਿਫ ਲੱਗੇ ਸੀਗੇ, ਤੇ ਸੋ ਉਸ ਤੋਂ ਬਾਅਦ 'ਚ ਫਿਰ ਲੋਕਾਂ ਨੇ ਆਪਰੇਸ਼ਨ ਜਿਹੜੇ ਸੀਗੇ ਉਹ ਲਾਗੇ ਜਿਹੜੇ ਕੰਟਰੀ ਹੈਗੇ ਆ ਉਹਨਾਂ ਦੇ ਵਿੱਚ ਸ਼ਿਫਟ ਕਰਤੇ ਸੀਗੇ, ਤੇ ਉੱਥੋਂ ਜਿਹੜੀ ਸ਼ਿਪਿੰਗ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਉਹਨਾਂ ਕੰਟਰੀਜ਼ ਉੱਤੇ ਕੋਈ ਟੈਰਿਫ ਨਹੀਂ ਸੀਗੇ। ਸੋ ਇਸ ਕਰਕੇ ਸਿਸਟਮ ਨੂੰ ਡੌਜ ਕਰਕੇ ਕਈ ਚੀਜ਼ਾਂ ਹੋ ਰਹੀਆਂ ਸੀਗੀਆਂ। ਤੇ ਹੁਣ ਮੈਨੂੰ ਲੱਗਦਾ ਕਿ ਜਿਸ ਢੰਗ ਦੇ ਨਾਲ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਕਰ ਰਹੀ ਆ, ਲੱਗਦਾ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਟੈਰਿਫ ਤਾਂ ਲੱਗਣਾ ਹੀ ਆ। ਨਹੀਂ, ਹਾਲ ਦੀ ਘੜੀ ਉਹ ਤਾਂ ਆਪਣੇ ਗੁਆਂਢੀਆਂ ਨੂੰ ਬਖਸ਼ਿਆ ਆ ਜੀ। ਪਰ ਯੂਰਪ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਥੋੜੀ ਜਿਹੀ ਡਿਫਰੈਂਟ ਆ। ਕਹਿੰਦੇ ਵੀ ਯੂਰਪ ਦੇ ਜਿਹੜੇ ਇਕੋਨੋਮਿਸਟ ਆ, ਖਾਸ ਕਰਕੇ ਫਰਾਂਸ ਦੇ ਤੇ ਜਰਮਨ ਦੇ, ਉਹਨਾਂ ਨੇ ਉੱਥੇ ਦੀਆਂ ਸਰਕਾਰਾਂ ਨੂੰ ਇਹ ਕਿਹਾ ਆ ਵੀ ਜੋ ਇਲੈਕਟ੍ਰਿਕ ਟਰੱਕਿੰਗ ਆ ਉਹ ਜਿਹੜੀ ਆਉਣ ਵਾਲਾ ਫਿਊਚਰ ਹੈਗਾ ਆ, ਵੀ ਹਾਈਡਰੋਜਨ ਟਰੱਕਿੰਗ ਉਸ ਨੂੰ ਡਿਚ ਕਰ ਦਿੱਤਾ ਜਾਵੇ। ਉਹਦਾ ਕਾਰਨ ਇਹ ਵੀ ਆ ਵੀ ਯੂਰਪ ਦੇ ਵਿੱਚ ਕਈ ਜਿਹੜੇ ਮੁਲਕ ਆ ਉਹਨਾਂ ਦਾ ਏਰੀਆ ਘੱਟ ਹੈਗਾ ਅਮਰੀਕਾ ਦੇ ਮੁਕਾਬਲੇ, ਹਨਾ। ਸੋ ਉਹਨਾਂ ਦੀ ਜਿਹੜੀ ਡਰਾਈਵ ਕਰਦੇ ਆ ਉਹ ਘੱਟ ਡਿਸਟੈਂਸ ਕਰਦੇ ਹੈਗੇ ਆ। ਯੂਰਪ ਦੇ ਵਿੱਚ ਐਵਰੇਜ ਕਹਿੰਦੇ 200 ਕਿਲੋਮੀਟਰ 30 ਟਨ ਦੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੇ ਲਈ ਇਹ ਬਹੁਤ ਵਧੀਆ ਆ ਇਲੈਕਟ੍ਰਿਕ। ਸੋ ਉੱਥੇ ਦੇ ਜਿਹੜੇ ਇਕੋਨੋਮੀ ਦੇ ਐਕਸਪਰਟ ਆ ਉਹ ਇਲੈਕਟ੍ਰਿਕ ਟਰੱਕ ਵੱਲ ਜਿਹੜਾ ਜ਼ੋਰ ਦੇ ਰਿਹਾ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਬਿਲਕੁਲ ਹਰਜੋਤ ਭਾਜੀ, ਉੱਥੋਂ ਦੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਹੈ ਤੇ ਆਪਣੀ ਟਰੱਕਿੰਗ ਇੰਡਸਟਰੀ ਬਹੁਤ ਡਿਫਰੈਂਟ ਹੈਗੀ ਆ। ਬਹੁਤ ਜ਼ਿਆਦਾ ਫਰਕ ਹੈਗਾ ਆ। ਜਿਹੜੀ ਐਪਲੀਕੇਸ਼ਨ ਉੱਥੇ ਹੈਗੀ ਆ, ਤੁਸੀਂ ਬਿਲਕੁਲ ਕਿਹਾ 200 ਕਿਲੋਮੀਟਰ ਆ, ਉਹ ਆਪਣੇ ਇੱਥੇ ਲੋਕਲ ਆਪਣਾ ਜਿਹੜਾ ਸੈਟਅਪ ਹੈਗਾ ਉਹਦੇ ਵਿੱਚ 200 ਕਿਲੋਮੀਟਰ ਆਪਣਾ ਸਿਰਫ 100 ਮੀਲ ਬਣਦਾ ਹੈਗਾ। 100 ਮੀਲ ਦੇ ਵਿੱਚ ਐਲੇ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ। ਸੋ ਇਹ ਗੱਲ ਹੈ ਕਿ ਜਿਹੜੀ ਐਪਲੀਕੇਸ਼ਨ ਹੈਗੀ ਆ
ਉਹ ਡੈਫੀਨਿਟਲੀ ਬਹੁਤ ਵੱਡਾ ਫਰਕ ਹੈਗਾ। ਸੋ ਜੇ ਉੱਥੇ ਇਲੈਕਟ੍ਰਿਕ ਨੂੰ ਕਾਮਯਾਬ ਮੰਨਿਆ ਜਾ ਸਕਦਾ ਹੈ, ਤੇ ਪਰ ਇੱਥੇ ਜਿਹੜਾ ਇਲੈਕਟ੍ਰਿਕ ਹੈਗਾ ਉਹਦੇ ਲਈ ਬਹੁਤ ਸਮਾਂ ਲੱਗੇਗਾ, ਅਜੇ ਬਹੁਤ ਟਾਈਮ ਲੱਗੇਗਾ, ਕਿਉਂਕਿ ਨਾ ਤਾਂ ਜਿਹੜੀ ਹੁਣ ਐਡਮਿਨਿਸਟ੍ਰੇਸ਼ਨ ਆਈ ਆ, ਨਾ ਤਾਂ ਉਹਨਾਂ ਦਾ ਕੋਈ ਦਿਲ ਹੀ ਹੈਗਾ, ਨਾ ਹੀ ਵਿਚਾਰ ਹੈਗਾ ਇਹਦੇ ਵਿੱਚ ਜਾਣ ਦਾ। ਤੇ ਜਿਹੜਾ ਅੱਗੇ ਹੀ ਐਨੀਵੇ ਜਿਸ ਐਡਮਿਨਿਸਟ੍ਰੇਸ਼ਨ ਦਾ ਵਿਚਾਰ ਵੀ ਸੀਗਾ, ਉਹਦੇ ਕੋਲੋਂ ਕੋਈ ਇਨਫਰਾਸਟ੍ਰਕਚਰ ਜਿਹੜਾ ਐਡਾ ਵਧੀਆ ਬਣਿਆ ਨਹੀਂ ਸੀ ਅਜੇ ਤੱਕ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਕਿ ਇਲੈਕਟ੍ਰਿਕ ਜਿਹੜਾ ਇੱਥੇ ਸਕਸੈਸਫੁਲ ਹੋ ਸਕਦਾ। ਬਿਲਕੁਲ। ਨਾਲੇ ਨਾ ਇਹ ਪਾਲਿਸੀ ਮੇਕਰਸ ਦੇ ਉੱਤੇ ਡਿਪੈਂਡ ਕਰਦਾ ਆ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਲੈ ਕੇ ਇਹ ਨਰਮੀ ਦਿਖਾਉਂਦੇ ਆ ਜਾਂ ਉਸ ਦੇ ਵੱਲ ਨੂੰ ਉੱਲਰ ਕੇ ਆਉਂਦੇ ਆ। ਹੁਣ ਫੈਡਰਲ ਲੈਵਲ ਦੇ ਉੱਤੇ ਆਪਾਂ ਦੇਖ ਰਹੇ ਆ ਵੀ ਉਸ ਦੇ ਉਲਟ ਆ। ਸੋ ਇਹੀ ਆ ਵੀ ਹੋ ਸਕਦਾ ਯੂਰਪ ਦੇ ਵਿੱਚ ਇਸ ਟਾਈਮ ਉਹ ਲੋਕ ਸੱਤਾ ਦੇ ਵਿੱਚ ਨੇ ਜੋ ਇਸ ਦੇ ਹੱਕ 'ਚ ਨੇ। ਮੇ ਬੀ ਇਵੈਂਚੁਅਲੀ ਉੱਥੇ ਵੀ ਜੇ ਕੁਛ ਚੀਜ਼ ਬਦਲਦੀ ਹੈ ਤੇ ਚੀਜ਼ਾਂ ਬਦਲਦੀਆਂ ਜਿਹੜੀਆਂ ਹੋ ਰਹਿੰਦੀਆਂ ਆ। ਬਾਕੀ ਇਨਫਰਾਸਟ੍ਰਕਚਰ ਜਿੰਨੀ ਦੇਰ ਤੱਕ ਰੈਡੀ ਨਹੀਂ ਉਨੀ ਦੇਰ ਤੱਕ ਹੈ ਤਾਂ ਕੰਮ ਔਖਾ ਹੀ ਆ। ਗੱਲਾਂ ਕਹਿਣੀਆਂ ਤਾਂ ਸੌਖੀਆਂ ਆ, ਪਰ ਜਿੰਨੀ ਦੇਰ ਤੱਕ ਉਹ ਰੋਡ ਤੇ ਨਹੀਂ, ਉਹ ਗਰਾਸ ਤੇ ਨਹੀਂ, ਉਹ ਗਰਾਊਂਡ ਤੇ ਨਹੀਂ ਆ, ਉਨੀ ਦੇਰ ਤੱਕ ਤਾਂ ਫਿਰ ਉਹ ਚੀਜ਼ਾਂ ਨੂੰ ਜਿਹੜਾ ਉਹ ਕਰਨਾ ਔਖਾ ਆ।